ਦੋਸਤੋ ਪੰਜਾਬੀਓ, ਉਮੀਦ ਕਰਦਾ ਤੁਸੀਂ ਖੈਰ ਖਰੀਤ ਨਾਲ ਹੋਗੇ। ਮੈਂ ਤੁਹਾਡੇ ਨਾਲ ਸਲਾਨ ਵੜਾਈ ਤੇ ਅੱਜ ਅਸੀਂ ਇੱਥੇ ਫੂਡ ਸਟਰੀਟ ਰਾਵਲਪਿੰਡੀ 'ਚ ਬੈਠੇ ਹੋਏ ਹਾਂ ਤੇ ਸਾਡੇ ਕੋਲ ਸਾਡੇ ਵੀਰ, ਸਾਡੇ ਮਿੱਤਰ ਸ਼ੁਜਾਤ ਵਿਰਕ ਸਾਹਿਬ ਤੇ ਸਾਡੇ ਨਾਲ ਮਿਲਣ ਆਏ, ਇਹਨਾਂ ਨਾਲ ਮੁਲਾਕਾਤ ਹੋਈ ਅੱਜ। ਤੇ ਸਾਡੇ ਨਾਲ ਸਾਡੇ ਵੱਡੇ ਭਾਈ ਅਫਤਾਬ ਵਿਰਕ ਸਾਹਿਬ ਵੀ ਨੇ ਤੇ ਨਾਲ ਸਾਡੇ ਸ਼ਰੋਜ਼ ਵਿਰਕ ਸਾਹਿਬ, ਨਾਲ ਅਲੀ ਵਿਰਕ ਸਾਹਿਬ। ਤੇ ਇਹਨਾਂ ਭਾਈਆਂ ਦਾ ਬਹੁਤ ਸ਼ੁਕਰੀਆ। ਤੇ ਵਿਰਕ ਸਾਹਿਬ ਸੁਣਾਓ, ਠੀਕ ਹੋ ਤੁਸੀਂ? ਅਲਹਮਦੁਲਿल्लाह मालिक का बड़ा एहसान है, बड़ा करम है। अरसान वड़ाई साहब साढ़े भाई ने वीर ने बड़ी मरतबा गायबाना इन्हों नाल तारफ सीगा, बड़ी खुशी हुई इन्हों नाल मिल के। बहुत शुक्रिया जी। अफ्ताब विरक साहब एक मेरा छोटा सीगा इस्लामाबाद जी टाइम के कोर्ट के हवाले नाल ते इन्होंने बड़ी कोशिश की, अल्लाह पाक इन्होंने खुश रखे, उनकी जो सलामत रखे। आमीन आमीन। बड़े चंद दिनों के इन्होंने मेरा मसला हल करवाया। ਉਹਦੇ ਵਿੱਚ ਸ਼ਰੋਜ਼ ਵਿਰਕ ਸਾਹਿਬ ਨੇ ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ, ਇਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਮਾਸ਼ਾਅੱਲਾ ਜੀ। ਤੇ ਮੇਰਾ ਇੱਕ ਮੈਸੇਜ ਹੈ ਸਾਰੇ ਜਿਹੜੇ ਜੱਟ ਵੀ ਭਰਾ ਨੇ, ਦੇਖੋ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ ਤੇ ਅਸੀਂ ਇੱਕ ਤਨਜ਼ੀਮ ਦੇ ਹਵਾਲੇ ਨਾਲ ਬੈਠੇ ਹੋਏ ਹਾਂ। ਅਗਰ ਅਸੀਂ ਅਰਸਾਨ ਵੜਾਈ ਸਾਹਿਬ ਨੂੰ ਜਾਣਦੇ ਹਾਂ ਤੇ ਉਹ ਜੱਟ ਫੈਡਰੇਸ਼ਨ ਦੀ ਵਜ੍ਹਾ ਨਾਲ ਜਾਣਦੇ ਹਾਂ। ਤੇ ਅਗਰ ਸ਼ਰੋਜ਼ ਵਿਰਕ ਸਾਹਿਬ ਦਾ ਤੇ ਅਫਤਾਬ ਵਿਰਕ ਸਾਹਿਬ ਦਾ ਮੇਰਾ ਅੱਜ ਅਸੀਂ ਮਿਲ ਕੇ ਜਗ੍ਹਾ 'ਤੇ ਬੈਠੇ ਹੋਏ ਹਾਂ, ਸਾਡਾ ਪ੍ਰੋਪਰ ਇੰਟਰੋਡਕਸ਼ਨ ਹੈ ਉਹ ਸਾਡੀ ਤਨਜ਼ੀਮ ਦੀ ਵਜ੍ਹਾ ਨਾਲ। ਤੇ ਮੇਰਾ ਮੈਸੇਜ ਹੈ ਕਿ ਜਿੰਨੇ ਜੱਟ ਭਰਾ ਨੇ, ਵਿਰਕ ਨੇ, ਸਾਨੂੰ ਚਾਹੀਦਾ ਹੈ ਕਿ ਅਸੀਂ ਜਿਹੜਾ ਨਾ ਆਪਣੀ ਖੁਸ਼ੀ ਗਮੀ ਦੇ ਵਿੱਚ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਹਾਂ। ਠੀਕ ਹੈ ਵਿਰਕ ਸਾਹਿਬ, ਆਪਣਾ ਤਲਕ ਕਿਸ ਜਗ੍ਹਾ ਤੋਂ ਹੈ ਜੀ? ਪੰਜਾਬ ਤੋਂ? ਬੇਸਿਕਲੀ ਜੀ ਮੇਰੇ ਜਿਹੜੇ ਦਾਦਾ ਅਬੂ ਸਨ ਜੀ, ਉਹ ਜਿਹੜਾ ਨਾ ਜੀ ਸ਼ਿਵਪੁਰ ਸਾਈਡ ਤੋਂ ਉਹਨਾਂ ਨੇ ਨਾ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਨੇ ਫਿਰ ਉਹ ਛੋੜ ਕੇ ਉਹ ਇਸ ਤੱਕ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਸਾਡਾ ਵਿਰਕਾਂ ਦਾ 40 ਵਿਰਕਾਂ ਦੇ ਨਾਮ ਤੋਂ ਇੱਕ ਪਿੰਡ ਹੈ। ਅੱਛਾ। ਦਾਦਾ ਅਬੂ ਜਿਹੜੇ ਨੇ ਉਹਨਾਂ ਨੇ ਪਹਿਲੇ ਉਹ ਗਾਉਂ ਦੇ ਨੰਬਰਦਾਰ ਸਨ, ਉਹ ਗਾਉਂ ਦੇ ਨੰਬਰਦਾਰ। ਅਲਹਮਦੁਲਿल्लाह ਉੱਥੇ ਬੇਸ਼ੱਕ ਅਸੀਂ ਇੱਕ ਸਾਡਾ ਪਿੰਡ ਆ, ਅਸੀਂ ਚੰਦ ਲੋਕ ਹਾਂ, ਲੇਕਿਨ ਇੱਕ ਸਾਡੀ ਅਲੱਗ ਪਹਿਚਾਣ ਕਾਰੋਬਾਰ ਦੇ ਹਵਾਲੇ ਨਾਲ, ਐਗਰੀਕਲਚਰ ਦੇ ਹਵਾਲੇ ਨਾਲ, ਹਰ ਹਵਾਲੇ ਨਾਲ ਸਾਨੂੰ ਲੋਕ ਜਾਣਦੇ ਪੂਰੀ। ਅੱਛਾ ਵਿਰਕ ਸਾਹਿਬ, ਬੇਸਿਕਲੀ ਤੁਹਾਡਾ ਤਲਕ ਖੁਸ਼ਾਬ ਤੋਂ ਹੈ ਜੀ? ਖੁਸ਼ਾਬ ਸਹੀ। ਹੁਣ ਤਹਿਸੀਲ ਕਿਹੜੀ ਹੈ ਤੁਹਾਡੀ? ਕਾਇਦਾਬਾਦ। ਤੇ ਪਿੰਡ ਅੱਗੇ 40 DB ਇਹ ਵਿਰਕਾਂ ਵਾਲਾ ਇਹਨੂੰ ਕਿਹਾ ਜਾਂਦਾ ਹੈ। 40 DB ਵਿਰਕਾਂ ਵਾਲਾ ਕਿਹਾ ਜਾਂਦਾ ਹੈ। ਸਹੀ ਹੋਗਾ। ਤੇ ਵਿਰਕ ਸਾਹਿਬ ਇੱਥੇ ਪਿੰਡ ਇਸਲਾਮਾਬਾਦ ਕਿਹੜੀ ਮਸਰੂਫੀਆਤ ਹੈ ਭਾਈ ਜੀ? ਮੈਂ ਪ੍ਰੋਪਰਟੀ ਦਾ ਵੀ ਇੱਥੇ ਕੰਮ ਕਰਦਾ ਰਿਹਾ ਹਾਂ, ਲੇਕਿਨ ਇਸ ਟਾਈਮ ਜਿਹੜਾ ਨਾ ਜੀ ਪ੍ਰੋਪਰਟੀ ਦਾ ਕੰਮ ਡਾਊਨ ਹੋਣ ਦੀ ਵਜ੍ਹਾ ਨਾਲ ਸਿਰਫ ਟਰੈਵਲ ਏਜੰਸੀ ਦਾ ਕੰਮ ਕਰ ਰਿਹਾ ਹਾਂ। ਔਰ ਮਰੀ ਰੋਡ ਦੇ ਉੱਤੇ ਮਲਕਾਬਾਦ ਸ਼ਾਪਿੰਗ ਮਾਲ ਦੇ ਵਿੱਚ ਸਾਡਾ ਆਫਿਸ ਹੈ। ਆਫਿਸ ਹੈ ਤੁਹਾਡਾ? ਮਾਸ਼ਾਅੱਲਾ ਮਾਸ਼ਾਅੱਲਾ। ਮਤਲਬ ਤੁਸੀਂ ਪ੍ਰੋਪਰਟੀ ਦੇ ਨਾਲ ਟਰੈਵਲਿੰਗ ਏਜੰਟ ਦੇ ਤੌਰ ਤੇ ਕੰਮ ਕਰਦੇ? ਠੀਕ ਹੋ ਗਿਆ। ਅਲੀ ਭਾਈ ਜਿਹੜੇ ਨੇ ਮੈਨੇਜ ਕਰਦੇ ਨੇ, ਮੈਨੇਜਿੰਗ ਡਾਇਰੈਕਟਰ ਨੇ ਅਲੀ ਵਿਰਕ ਸਾਹਿਬ ਨਾਲ ਜਿਹੜੇ ਨੇ, ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਤੇ ਵਿਰਕ ਸਾਹਿਬ, ਸਾਡਾ ਅੱਜ ਕੱਲ੍ਹ ਦੇ ਦੌਰ ਹੀ ਤੁਹਾਨੂੰ ਪਤਾ ਹੈ ਕਿ ਜੱਟ ਹੈ, ਗੁੱਜਰ ਹੈ, ਰਾਜਪੂਤ ਹੈ, ਜਿਹੜੀ ਪੰਜਾਬ ਦੀ ਕਾਸਟ ਨੇ, ਉਹਨਾਂ ਦੀ ਬੇਸਿਕਲੀ ਜਿਹੜੀ ਕਹਿ ਲਿਓ ਕਿ ਉਹਨਾਂ ਦੀ ਬੇਸ ਹੈ ਵਿਰਕ ਸਾਹਿਬ, ਉਹ ਸਾਡੀ ਮਾਂ ਬੋਲੀ, ਸਾਡੀ ਪੰਜਾਬੀ ਹੈ। ਤੇ ਤੁਸੀਂ ਪਰਸਨਲੀ ਤੁਹਾਡੀ ਕੀ ਓਪੀਨੀਅਨ ਹੈ? ਤੁਸੀਂ ਪੰਜਾਬੀ ਦੇ ਬਾਰੇ, ਮਾਂ ਬੋਲੀ ਦੇ ਬਾਰੇ ਕੀ ਥਾਟ ਰੱਖਦੇ ਹੋ ਅੱਜ ਦੇ ਇਸ ਮਾਡਰਨ ਦੌਰ ਵਿੱਚ? ਦੇਖੋ ਜੀ, ਮੈਂ ਇਹ ਗੱਲ ਕਹਾਂਗਾ ਕਿ ਜਿਹੜੇ ਪੰਜਾਬੀਆਂ ਜਿਹੜੇ ਜੱਟ ਸ਼ਹਿਰਾਂ ਦੇ ਵਿੱਚ ਅਸੀਂ ਸ਼ਿਫਟ ਹੋ ਗਏ ਹਾਂ, ਸਾਡਾ ਜਿਹੜਾ ਸਕੂਲਾਂ ਦੇ ਵਿੱਚ ਵੀ ਉਰਦੂ ਬੋਲੀ ਜਾਂਦੀ ਆ। ਫਿਰ ਜਿਹੜੇ ਅਸੀਂ ਜੱਟ ਨੇ, ਮੈਂ ਨੋਟ ਕੀਤੀ ਹੈ ਤੁਹਾਡੀ ਗੱਲ ਬਹੁਤ ਦੁਰਸਤ ਹੈ, ਅਸੀਂ ਘਰ ਦੇ ਵਿੱਚ ਵੀ ਉਰਦੂ ਬੋਲਦੇ ਹਾਂ। ਅੱਛਾ, ਹੁਣ ਅਸੀਂ ਫਿਰ ਸਾਹਿਬ ਦੇ ਨਾਲ ਅੱਜ ਰਹੇ ਹਾਂ ਤਾਂ ਅਸੀਂ ਜੇ ਕੋਰਟ ਦੇ ਵਿੱਚ ਰਹੇ ਹਾਂ ਉਹ ਮਾਮਲਾਤ ਦੇ ਵਿੱਚ, ਕਿ ਅਸੀਂ ਉੱਥੇ ਜਿਹੜਾ ਹੈ ਨਾ ਉਰਦੂ ਹੀ ਬੋਲੀ ਨਾ। ਠੀਕ ਗੱਲ। ਅੱਛਾ, ਸਾਡੇ ਹੁਣ ਮੇਰੇ ਭਾਂਡੇ ਨੇ, ਉਹ ਨਾ PF ਦੇ ਵਿੱਚ ਉਹ ਪੜ੍ਹੇ ਨੇ। ਅੱਛਾ, ਉਹ ਹੁਣ ਘਰ ਦੇ ਵਿੱਚ ਉਹਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ, ਲੇਕਿਨ ਉਹਨਾਂ ਦਾ ਬੋਲਣ ਦੇ ਵਿੱਚ ਉਹ ਐਕਸੈਂਟ ਨਹੀਂ। ਕਿਉਂ ਨਹੀਂ ਹੈ? ਕਿਉਂਕਿ ਵਾਲਦੈਨ ਜਿਹੜੇ ਨੇ ਉਹ ਬੋਲਦੇ ਨਹੀਂ, ਉਹਨਾਂ ਨੇ ਉਹਨਾਂ ਬੱਚਿਆਂ ਨੂੰ ਐਜੂਕੇਟ ਨਹੀਂ ਕੀਤਾ ਕਿ ਜਿਹੜਾ ਸਾਡੀ ਮਾਂ ਬੋਲੀ ਪੰਜਾਬੀ ਹੈ। ਜੀ ਸਹੀ ਗੱਲ ਹੈ। ਮਤਲਬ ਅਗਰ ਈਵਨ ਕਿ ਸਾਡਾ ਬੇਸੀਦੀ ਇੰਤਹਾ ਹੋ ਗਈ ਹੈ ਸਾਡੇ ਲੋਕਾਂ ਵਿੱਚ, ਪੰਜਾਬੀਆਂ ਵਿੱਚ, ਕਿ ਅਸੀਂ ਅਗਰ ਕੋਈ ਬੱਚਾ ਸਾਨੂੰ ਦੇਖ ਕੇ ਉਹ ਇੱਕ ਵਰਡ ਕੋਈ ਬੋਲ ਹੀ ਦਿੰਦਾ ਹੈ ਨਾ, ਤੇ ਅਸੀਂ ਉਸ ਨੂੰ ਅੱਗੋਂ ਡਾਂਟਦੇ ਹਾਂ, ਡਾਂਟ ਡਪਟ ਕਰਦੇ ਹਾਂ, ਯਾਰ ਤੂੰ ਸਾਡੀਆਂ ਮਤਲਬ ਸਾਡੇ ਘਰ ਵਾਲੀਆਂ ਹੋ ਗਈਆਂ ਨੇ, ਸਾਡੀ ਮਾਵਾਂ ਭੈਣਾਂ ਹੋ ਗਈਆਂ ਨੇ, ਉਹ ਬੱਚਿਆਂ ਨੂੰ ਡਾਂਟਦੇ ਕਹਿੰਦੇ ਬੇਟਾ ਉਰਦੂ ਬੋਲੋ। ਹਾਲਾਂਕਿ ਮਤਲਬ ਸਾਡੀ ਸਾਰਿਆਂ ਵੀਰਾਂ ਭਰਾ ਪੰਜਾਬੀਆਂ ਨਾਲ ਮਤਲਬ ਇੱਕ ਰਿਕੁਐਸਟ ਕੀ ਹੈ ਕਿ ਇੱਕ ਇਨਫੋਰਮੇਸ਼ਨ ਦੇ ਤੌਰ 'ਤੇ ਅਸੀਂ ਗੱਲ ਸ਼ੇਅਰ ਕਰਾਂਗੇ ਕਿ ਉਰਦੂ ਜਿਸਲੇ ਬਣੀ ਸੀ ਸਾਡੀ ਪੰਜਾਬੀ ਦੀ ਡਿਕਸ਼ਨਰੀ 'ਤੇ ਬਣੀ ਸੀ, ਸਾਡੀ ਪੰਜਾਬੀ ਦੀ ਗਿਰਵੀ ਹੈ ਉਰਦੂ। ਠੀਕ ਹੈ। ਤੇ ਉਰਦੂ ਬੋਲਣ ਨਾਲ ਕਦੇ ਨਹੀਂ ਸਾਬਤ ਹੁੰਦਾ ਜੀ ਕਿ ਤੁਸੀਂ ਬਹੁਤ ਜ਼ਿਆਦਾ ਮਾਡਰਨ ਹੋ ਜਾਂ ਉਰਦੂ ਕੋਈ ਸਾਡੀ ਪੰਜਾਬੀ ਤੋਂ ਵੱਡੀ ਜ਼ੁਬਾਨ ਨਹੀਂ। ਉਰਦੂ ਦੇ ਚੰਦ ਸਾਲਾਂ ਦੀ ਤਾਰੀਖ ਹੈ ਜੀ, ਸਾਡੀ ਪੰਜਾਬੀ ਦੀ 5500 ਸਾਲ ਤੋਂ ਜ਼ਾਇਦ ਤਾਰੀਖ ਰੱਖਦੀ ਹੈ ਸਾਡੀ ਪੰਜਾਬੀ। ਤੇ ਬਸ ਸਾਡੀ ਦੁਆ ਹੈ ਕਿ ਅੱਲਾਹ ਪਾਕ ਸਾਡੇ ਪੰਜਾਬੀਆਂ ਦੀ ਅੱਖਾਂ ਖੋਲੇ,
ਸਾਨੂੰ ਜਗਾਵੇ। ਤੇ ਇਸੇ ਵਾਸਤੇ ਹੀ ਅਸੀਂ ਜਿਹੜਾ ਨਾ ਇਹ ਚੈਨਲ ਸ਼ੁਰੂ ਕੀਤਾ ਹੈ, ਇਹ ਖੋਜ ਪੰਜਾਬੀ, ਕਿ ਜਿਹੜੇ ਸਾਡੇ ਪੰਜਾਬੀ ਜਿਨ੍ਹਾਂ ਦੀ ਸੋਚ, ਜਿਹੜੇ ਸਾਡੇ ਪੰਜਾਬੀ ਕਿੱਥੇ ਗਵਾਚੇ ਹੋਏ ਨੇ, ਉਹਨਾਂ ਨੂੰ ਅਸੀਂ ਉਹਨਾਂ ਦੀ ਖੋਜ ਕਰੀਏ ਵੀਰ ਸਾਹਿਬ। ਤੇ ਕੈਨੇਡਾ ਦੇ ਅੰਦਰ ਜਿਹੜਾ ਕੌਮੀ ਤਰਾਨਾ ਪੰਜਾਬੀ ਵਿੱਚ ਗਾਇਆ ਪੰਜਾਬੀ ਗਿਆ, ਦੇਖੋ ਜੀ ਇਹ ਕਿੰਨੀ ਪੂਰਾ ਬੜੀ ਚਪੇੜ ਹੈ, ਬਾਕੀ ਬਕਾਇਦਾ ਮੂੰਹ ਦਿੱਤੇ ਪਏ। ਮਤਲਬ ਸਾਡੇ ਲੋਕਾਂ ਵਾਸਤੇ ਉਹ ਚਪੇੜ ਹੈ ਨਾ, ਕਿ ਮਤਲਬ ਅਗਰ ਕੈਨੇਡਾ ਜੈਸੇ ਇੱਕ ਤਰੱਕੀ ਯਾਫਤਾ ਮੁਲਕ ਵਿੱਚ ਸਾਡੀ ਉਹਨਾਂ ਦਾ ਜਿਹੜਾ ਮਤਲਬ ਕੌਮੀ ਤਰਾਨਾ ਹੈ ਉਹ ਪੰਜਾਬੀ 'ਚ ਬੋਲਿਆ ਜਾ ਸਕਦਾ ਹੈ। ਤੇ ਅਸੀਂ ਇੱਥੇ ਬਹਿ ਕੇ ਪਿੰਡੀ ਜੈਸੇ ਇਸਲਾਮਾਬਾਦ ਜੈਸੇ ਛੋਟੇ ਜਿਹੇ ਸ਼ਹਿਰਾਂ ਵਿੱਚ, ਪਾਕਿਸਤਾਨ ਜੈਸੇ ਛੋਟੇ ਜਿਹੇ ਮੁਲਕ 'ਚ ਬਹਿ ਕੇ, ਜਾਂ ਆਪਣੇ ਸੂਬੇ 'ਚ ਬਹਿ ਕੇ ਜਿਸ ਦੀ ਮਿੱਟੀ 'ਚ ਹੀ ਪੰਜਾਬੀ ਹੈ, ਉਸ ਉੱਤੇ ਬਹਿ ਕੇ ਪੰਜਾਬੀ ਕਿਉਂ ਨਹੀਂ ਬੋਲ ਸਕਦੇ? ਕਿਉਂ ਨਹੀਂ ਵੀਰ ਸਾਹਿਬ? ਅੱਛਾ ਅਰਸਲਾਨ ਵੜਾ ਸਾਹਿਬ, ਮੈਨੂੰ ਇਹ ਦੱਸੋ ਕਿ ਇਹਦੀ ਕੀ ਵਜ੍ਹਾ ਹੈ ਕਿ ਸਾਨੂੰ ਕੀ ਕਰਨਾ ਪਏਗਾ ਕਿ ਅਸੀਂ ਆਪਣੀ ਜਿਹੜਾ ਨਾ ਲੋਕਾਂ ਨੂੰ ਐਜੂਕੇਟ ਕਰੀਏ, ਆਪਣੇ ਪੰਜਾਬੀਆਂ ਨੂੰ, ਕਿ ਤੁਸੀਂ ਜਿਹੜੀ ਆਪਣੀ ਮਾਂ ਬੋਲੀ ਹੈ ਆਪਣੇ ਬੱਚਿਆਂ ਨੂੰ ਖੁਦਾਰਾ ਇਹ ਸਿਖਾਓ, ਇਹ ਉਹਨਾਂ ਨਾਲ ਬੋਲੋ ਜਿਹੜੀ ਸਾਡੀ ਕੌਮੀ ਜ਼ੁਬਾਨ ਆ ਜਾਂ ਪਾਕਿਸਤਾਨ ਦੇ ਵਿੱਚ ਅਸੀਂ ਬੋਲੀ ਜਾਂਦੀ। ਮੈਂ ਸ਼ੁਜਾਬ ਵਿਰਕ ਸਾਹਿਬ ਤੁਹਾਡੀ ਗੱਲ ਸਮਝ ਗਿਆ, ਜਾਂ ਤੁਹਾਡਾ ਸਵਾਲ ਜਿਹੜਾ ਵੇ ਉਹ ਸਮਝ ਗਿਆ। ਬੇਸਿਕਲੀ ਸਭ ਤੋਂ ਪਹਿਲੇ ਗੱਲ ਨੂੰ ਥੋੜੀ ਸਮਝਣ ਦੀ ਜ਼ਰੂਰਤ ਹੈ ਨਾ, ਕਿ ਅੱਜ ਸਾਡੇ ਲੋਕ ਨੇ, ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ ਪੰਜਾਬੀ ਤੋਂ ਦੂਰ ਕਿਉਂ ਨੇ। ਉਹਦੀ ਸਭ ਤੋਂ ਪਹਿਲੀ ਵਜ੍ਹਾ ਇਹ ਵੇ ਕਿ ਸਾਡੇ ਜਨਰੇਸ਼ਨ ਨੂੰ ਨਾ ਪੰਜਾਬੀ ਦੀ ਤਾਰੀਖ ਜਾਂ ਪੰਜਾਬ ਦੀ ਤਾਰੀਖ ਸਮਝਾਈ ਨਹੀਂ ਗਈ ਹੈ, ਠੀਕ ਹੈ। ਉਸ ਵਿੱਚ ਗੋਰੇ ਨੇ ਬਹੁਤ ਮੁਨਜ਼ਮ ਤਰੀਕੇ ਨਾਲ ਇੱਕ ਸਾਜ਼ਿਸ਼ ਕੀਤੀ ਹੈ ਕਿ ਜਿਸ ਵੇਲੇ ਗੋਰਾ ਪੰਜਾਬ ਵਿੱਚ ਆਇਆ ਹੈ, ਉਸਨੇ ਸਭ ਤੋਂ ਪਹਿਲੇ ਇਹ ਕੀਤਾ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਜਿਤਨੇ ਹੈ ਸੀ ਦਸਤਾਵੇਜ਼ਾਤ, ਕਿਤਾਬਾਂ ਸਭ ਉਸਨੇ ਸਾੜੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਇੱਕ ਉਰਦੂ ਨੂੰ ਸਾਡੇ ਜਿਹੜੇ ਸਕਾਲਰਸ ਨੇ ਉਸ ਟਾਈਮ, ਸਰ ਸੈਦ ਖਾਨ ਜੈਸੇ ਲੋਕ, ਉਹਨਾਂ ਨੇ ਵੀ ਮਤਲਬ ਇੱਕ ਦੇ ਨਾਲ ਪੰਜਾਬੀ ਦੇ ਬਾਰੇ ਗੱਲ ਕੀਤਾ ਹੈ। ਇਸ ਵਿੱਚ ਮਤਲਬ ਕਿਤਾਬਾਂ ਭਰੀਆਂ ਪਈਆਂ ਨੇ। ਸਾਡੇ ਹਸਨੈਨੁਲ ਹਸਨ ਸਰਗਾਣਾ ਸਾਹਿਬ ਦੇ ਉਹਨਾਂ ਦੀ ਇੱਕ ਕਿਤਾਬ ਹੈ, ਉਸ ਵਿੱਚ ਵੀ ਲਿਖਿਆ ਹੈ ਕਿ ਜਿਹੜੀ 1857 ਦੀ ਜਾਂ 58 ਦੀ ਜਿਹੜੀ ਜੰਗ ਸੀ, ਉਸ ਵਿੱਚ ਕਾਹਦਾ ਲਿਖਿਆ ਹੈ ਕਿ ਸਾਡੇ ਜਿੰਨੇ ਉਸ ਟਾਈਮ ਦੇ ਪੰਜਾਬ ਦੇ ਜਾਂ ਪਾਕਿਸਤਾਨ ਦੇ ਸਕਾਲਰ ਸਨ, ਉਹਨਾਂ ਨੇ ਵੀ ਪੰਜਾਬ ਦੇ ਬਾਰੇ 'ਚ ਆਵਾਜ਼ ਨਹੀਂ ਚੁੱਕੀ। ਪੰਜਾਬ ਦੇ ਬਾਰੇ ਆਵਾਜ਼ ਚੁੱਕਣਾ ਜਾਂ ਪੰਜਾਬੀ ਦੇ ਬਾਰੇ 'ਚ ਆਵਾਜ਼ ਚੁੱਕਣਾ ਇੱਕ ਹੀ ਗੱਲ ਹੈ, ਠੀਕ ਹੈ। ਇੱਕ ਤਾਂ ਫੈਕਟਰ ਉਹ ਹੈ ਜੀ ਕਿ ਸਾਡੀ ਜਨਰੇਸ਼ਨ ਤੱਕ ਜਾਂ ਸਾਡੇ ਤੱਕ ਪੰਜਾਬ ਦੀ ਐਕਚੁਅਲ ਤਾਰੀਖ ਨਹੀਂ ਪਹੁੰਚੀ, ਠੀਕ ਹੈ। ਜਿਸ ਵਿੱਚ ਤੁਸੀਂ ਸ਼ਾਇਦ ਤੁਹਾਨੂੰ ਅੱਜ ਹੀ ਸੁਣਨ ਨੂੰ ਮਿਲੇਗਾ ਕਿ ਪੰਜਾਬੀ ਨੂੰ ਇੱਕ ਵਾਲਗਰ ਜ਼ੁਬਾਨ, ਠੀਕ ਹੈ, ਕਿਹਾ ਜਾਂਦਾ ਹੈ। ਉਹਦੀ ਵਜ੍ਹਾ ਇਹ ਵੀ ਕਿ ਅਸੀਂ ਤਾਰੀਖ ਪੜ੍ਹੀ ਨਹੀਂ ਹੈ, ਸਾਨੂੰ ਪੰਜਾਬੀ ਦੀ ਜਾਂ ਪੰਜਾਬ ਦੀ ਤਾਰੀਖ ਪਤਾ ਨਹੀਂ, ਇੱਕ ਵਜ੍ਹਾ। ਦੂਸਰੀ ਵਜ੍ਹਾ ਇਹ ਕਿ ਉਸ ਜਿਹੜਾ ਇੱਕ ਇਮੇਜ ਬਣਿਆ ਸੀ ਨਾ, ਉਸਨੇ ਸਾਡੇ ਘਰ ਵਿੱਚ, ਸਾਡੇ ਆਫਿਸ ਵਿੱਚ, ਸਾਡੀ ਕੰਮ ਕਰਨ ਦੀ ਜਗ੍ਹਾ 'ਤੇ, ਹਰ ਜਗ੍ਹਾ 'ਤੇ, ਸ਼ਾਪਿੰਗ ਮਾਲ, ਹਰ ਜਗ੍ਹਾ 'ਤੇ ਇਤਨਾ ਅਸਰ ਪਾ ਦਿੱਤਾ ਹੈ ਨਾ ਕਿ ਅਸੀਂ ਅਗਰ ਕੋਈ ਬੰਦਾ ਪੰਜਾਬੀ ਬੋਲੇਗਾ ਤਾਂ ਅਸੀਂ ਉਸਨੂੰ ਜਿਹੜਾ ਨਾ ਇੱਕ ਵਾਲਗਰ ਸਮਝਾਂਗੇ, ਉਹ ਸਮਝਾਂਗੇ ਕਿ ਯਾਰ ਇਹ ਪੈਂਡੂ ਬੰਦਾ ਹੈ। ਤੇ ਉਹਦੀ ਇੰਤਹਾ ਥੋੜੀ ਜਿਹੀ ਇਹੀ ਹੈ ਸਭ ਕਿ ਮਤਲਬ ਅਸੀਂ ਲੋਕ ਨਾ ਪੰਜਾਬੀ ਤੋਂ ਇਸ ਜਗ੍ਹਾ ਦੂਰ ਹੈ ਨਾ। ਤੇ ਅੱਲਾਹ ਪਾਕ ਅੱਗੇ ਸਾਡੀ ਇਹ ਦੁਆ ਹੈ ਕਿ ਅੱਲਾਹ ਪਾਕ ਸਾਨੂੰ ਜਿਹੜਾ ਨਾ ਤੌਫੀਕ ਦੇ ਕੇ ਅਸੀਂ ਆਪਣੀ ਸਮਝਾਂ ਬੁੱਝਾਂ ਦੇ ਜਿਹੜੇ ਪੜ੍ਹਦੇ ਪਏ ਨੇ ਉਹ ਚੁੱਕੀਏ। ਤੇ ਜਿਹੜੇ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਤੇ ਪੰਜਾਬ ਵੀਰ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਤਸ਼ਰੀਫ ਲੈ ਕੇ ਟਾਈਮ ਦਿੱਤਾ ਆਪਣੀ ਮੁਸਫਿਆਤ ਹੀ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ, ਤੁਸੀਂ ਸਾਰੇ ਤਸ਼ਰੀਫ ਲੈ ਕੇ ਠੀਕ ਹੈ। ਔਰ ਅੱਲਾਹ ਦਾ ਸ਼ੁਕਰ ਹੈ ਕਿ ਅੱਲਾਹ ਤਾਲਾ ਨੇ ਸਾਨੂੰ ਓਪਰਚੁਨਿਟੀ ਦਿੱਤੀ ਕਿ ਅਸੀਂ ਇਕੱਠੇ ਹੋਏ। ਦੂਸਰਾ ਜਿਹੜੀ ਪੰਜਾਬੀ ਟੌਪਿਕ 'ਤੇ ਅਸੀਂ ਜ਼ਿਕਰ ਕਰ ਰਹੇ ਸੋ ਤੁਸੀਂ ਦੋਨੋਂ ਵੀ ਐਕਚੁਅਲੀ ਇਹ ਜ਼ੁਬਾਨ ਹੈ ਕਿ ਇਹ ਅਸੀਂ ਲੋਕ ਐਕਚੁਅਲੀ ਇਹ ਮੇਵਾ ਅਸਾਂ ਲੋਕਾਂ ਨੇ ਖਾਧਾ ਹੀ ਨਹੀਂ ਹੈ, ਸਾਨੂੰ ਇਹਦੇ ਟੇਸਟ ਦਾ ਇਸ ਵਜ੍ਹਾ ਤੋਂ ਨਹੀਂ, ਇਸ ਵਜ੍ਹਾ ਤੋਂ ਨਹੀਂ ਪਤਾ। ਸੋ ਜਿਹੜੇ ਲੋਕ ਇੱਕ ਦਫਾ ਪੰਜਾਬੀ ਨਾਲ ਟੱਚ ਹੋ ਗਏ ਨੇ, ਔਰ ਮੈਂ ਐਗਜ਼ਾਮਪਲ ਕੋਟ ਕਰਾਂਗਾ, ਕੁਝ ਚਤਰਾਲ ਦੇ ਜਾਂ ਜੀਬੀ ਦੇ ਲੋਕ ਨੇ, ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬੀ ਬੋਲੀਏ। ਉਹ ਕਹਿੰਦੇ ਨੇ ਕਿ ਜਿਤਨਾ ਮਿੱਠਾ ਲਹਿਜਾ ਤੁਹਾਡਾ ਹੈ ਨਾ, ਉਹ ਸਾਡੀਆਂ ਜ਼ੁਬਾਨਾਂ 'ਚ ਨਹੀਂ। ਵੇਅਰਐਜ਼ ਕਿ ਅਸੀਂ ਕਈ ਦਫਾ ਫੀਲ ਕਰਦੇ ਹਾਂ ਬੀਇੰਗ ਏ ਡਿਫਰੈਂਟ ਲੈਂਗੁਏਜ, ਉਹਨਾਂ ਦੀ ਅਸੀਂ ਕਹਿੰਦੇ ਹਾਂ ਤੁਸੀਂ ਪਤਾ ਨਹੀਂ ਕੀ ਬੋਲ ਰਹੇ ਹੋ, ਲੇਕਿਨ ਉਹ ਕਹਿੰਦੇ ਨੇ ਕਿ ਤੁਹਾਡੀ ਜ਼ੁਬਾਨ ਜ਼ਿਆਦਾ ਮਜ਼ੇਦਾਰ ਔਰ ਇੰਟਰਸਟਿੰਗ ਲੈਂਗੁਏਜ। ਔਰ ਸਭ ਤੋਂ ਬੜੀ ਗੱਲ ਇਹ ਵੇ ਕਿ ਬਹੁਤ ਪੁਰਾਣੀ ਇਸ ਦੀ ਡੀਪ ਰੂਟਡ ਹਿਸਟਰੀ ਐਗਜ਼ੈਕਟਲੀ। ਔਰ ਉਰਦੂ ਲਸ਼ਕਰੀ ਜ਼ੁਬਾਨ ਹੈ, ਯਾਨੀ ਇੱਕ ਮਿਕਸਚਰ ਹੈ ਮੁਖਤਲਿਫ ਜ਼ੁਬਾਨਾਂ। ਸੋ ਪੰਜਾਬੀ ਬੇਸ ਹੈ ਉਸਦੀ, ਤੇ ਇਹ ਸਾਨੂੰ ਇਹ ਡਿਵੈਲਪ ਕਰਨਾ ਚਾਹੀਦਾ ਹੈ, ਔਰ ਅਗਲੀ ਨਸਲ ਨੂੰ ਸਾਨੂੰ ਇਹ ਦੱਸਣਾ ਚਾਹੀਦਾ ਕਿ ਇਹਦੇ ਅੰਦਰ ਮਿਠਾਸ ਕਿਤਨੀ ਹੈ ਔਰ ਇਸ ਲੈਂਗੁਏਜ ਦੇ ਅੰਦਰ ਡੈਪਥ ਕਿਤਨੀ ਹੈ। ਮਤਲਬ ਆਪਣੀ ਤਹਿਜ਼ੀਬ, ਆਪਣੀ ਸਕਾਫਤ ਅਗਲੀ ਨਸਲ ਤੱਕ ਪਹੁੰਚਾਉਣੀ ਚਾਹੀਦੀ ਹੈ। ਐਗਜ਼ੈਕਟਲੀ। ਔਰ ਜਿਸ ਤਰ੍ਹਾਂ ਅਰਬੀ ਨੂੰ ਕਿਹਾ ਜਾਂਦਾ ਨਾ ਬੜੀ ਕੰਪਰੀਹੈਂਸਿਵ ਲੈਂਗੁਏਜ ਹੈ, ਜੀ, ਇसी तरह पंजाबी भी उसकी एक सैमी कॉम्प्रिहेंसिव लैंग्वेज, कोई शक जितने डीप रूटेड मीनिंग्स उसके अंदर ने पंजाबी च उसी तरह उसके अंदर भी डीप बहुत खूबसूरत गल है जी, बहुत खूबसूरत गल। सो अल्लाह ताला हम सानू जी जुबान इसनू फर्दर नस्लों तक पहुँचाने की सानू तौफीक अता फरमाए, हिम्मत दे और समझ दे। आमीन। ਤੇ ਸਾਰਿਆਂ ਭਾਈਆਂ ਦਾ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਵੀਰ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ।